अच्छा जी, काफ़ी बंदे मैनू कहते यार तू हमेशा धी ते ही बोलदा, बेटी ਲਈ लिखदा, भैणां ਲਈ लिखदा, पुत्तर भी ਧੀਆਂ ਨਾਲੋਂ घट नहीं होंदे। ਅੱਜ ਇਹ ਵੀ ਨਿਚੋੜ ਕੱਢ ਕੇ ਤੁਹਾਨੂੰ ਸੁਣਾਉਣ ਲੱਗਾ ਕਿ ਪੁੱਤਰ ਧੀਆਂ ਦੀ ਰੀਸ ਕਦੇ ਨਹੀਂ ਕਰ ਸਕਦੇ। ਮੈਂ ਐਵੇਂ ਨਹੀਂ ਆਖਿਆ ਕਿ ਧੀਆਂ ਕਬਰ ਦੀਆਂ ਕੰਧਾਂ ਤੱਕ ਸਾਥ ਨਿਭਾਉਂਦੀਆਂ। ਉਹ ਇੱਕ ਚੌਧਰੀ ਹੁੰਦਾ, ਪਿੰਡ ਦਾ ਵੱਡ ਵਡੇਰਾ ਹੁੰਦਾ, ਬੜੀ ਅੱਲਾ ਦੀ ਉੱਤੇ ਖੈਰ ਹੁੰਦੀ ਆ ਤੇ ਬੜੇ ਨਸਲੀ ਯਾਰ ਹੁੰਦੇ ਉਹਦੇ। ਨਸਲੀ ਬੰਦਿਆਂ ਦੇ ਨਸਲੀ ਯਾਰ ਹੀ ਹੁੰਦੇ ਆ। 4 ਉਹਦੇ ਪੁੱਤਰ ਹੁੰਦੇ ਤੇ ਇੱਕੋ ਇੱਕ ਉਹਦੀ ਧੀ ਹੁੰਦੀ ਆ। ਧੀ ਉਹ ਵਿਆਹ ਦਿੰਦਾ, 4 ਪੁੱਤਰਾਂ ਨੂੰ ਵਿਆਹ ਦਿੰਦਾ। ਜਾਇਦਾਦ ਜਿਹੜੀ ਹੁੰਦੀ ਆ, ਚਾਹੁੰਦੇ ਹਿੱਸੇ ਜਿਹੜਾ ਧੀ ਦਾ ਬਣਦਾ ਹੁੰਦਾ ਉਹਨੂੰ ਦੇ ਕੇ ਨਾ ਆਪੋ ਆਪਣੇ ਘੜੇ ਬੜੇ ਖੁਸ਼ਬਾਸ਼ ਹੁੰਦੇ ਆ। ਗੱਲ ਕਾਦੀ ਮੌਤ ਦਾ ਬੁਲਾਵਾ ਆ ਜਾਂਦਾ। ਉਹ ਚੌਧਰੀ ਦੀ ਮੌਤ ਹੋ ਜਾਂਦੀ ਆ, ਡੈਥ ਹੋ ਜਾਂਦੀ। ਬੜਾ ਪੁਰਾਣਾ ਵਾਕਿਆ ਸ਼ੇਅਰ ਕਰ ਰਿਹਾ। ਉਹ ਚੌਧਰੀ ਦੀ ਮੌਤ ਹੋ ਜਾਂਦੀ ਆ ਤੇ ਉਹਦਾ ਆਪਣਾ ਨਵਾ ਧਵਾ ਕੇ ਕਫਨ ਪਵਾ ਕੇ ਉਹਦਾ ਜਨਾਜ਼ਾ ਕਬਰਸਤਾਨ 'ਚ ਲੈ ਜਾਂਦੇ ਆ। ਜਦੋਂ ਜਨਾਜ਼ਗਾਹ 'ਚ ਉਹਦਾ ਜਨਾਜ਼ਾ ਜਾਂਦਾ ਨਾ ਤੇ ਉੱਥੇ ਵਾਰਿਸ ਆਵਾਜ਼ ਦੇ ਕੇ ਪੁੱਛਦੇ ਆ ਵੀ ਸਾਡੇ ਪਿਓ ਨੇ, ਸਾਡੇ ਬਾਬੇ ਨੇ ਕਿਸੇ ਦਾ ਕੋਈ ਲੈਣਾ ਦੇਣਾ ਹੋਵੇ ਤੇ ਸਾਡੇ ਨਾਲ ਰਾਬਤਾ ਕਰ ਲਵੇ। ਜਦੋਂ ਇਹ ਆਵਾਜ਼ ਦਿੰਦੇ ਆ ਤੇ ਇੱਕ ਬੰਦਾ ਉੱਠਦਾ, ਉਹ ਕਹਿੰਦਾ ਭਾਈ ਮੈਂ 10 ਲੱਖ ਰੁਪਈਆ ਲੈਣਾ ਇਹਦੇ ਕੋਲੋਂ, ਇਹਦਾ 10 ਲੱਖ ਰੁਪਈਆ ਮੈਨੂੰ ਦੇ ਦਿਓ ਤੇ ਮੈਂ ਇਹਦਾ ਜਨਾਜ਼ਾ ਚੱਕ ਲੈਣ ਦੇਣਾ, ਨਹੀਂ ਤੇ ਮੈਂ ਇਹਦਾ ਜਨਾਜ਼ਾ ਨਹੀਂ ਚੱਕਣ ਦੇਣਾ। ਚੁੱਪ ਦਾ ਆਲਮ ਛਾ ਜਾਂਦਾ ਸਾਰੇ ਪਾਸੇ। ਕੌਣ ਦਵੇ ਹੁਣ 10 ਲੱਖ ਰੁਪਈਆ? ਲਓ ਜੀ, 4 ਪੁੱਤ, ਇੱਕ ਵੀ ਗਾਂ ਨਹੀਂ ਹੁੰਦਾ। ਸਾਰੇ ਚੁੱਪ ਦੇ ਚੁੱਪ ਹੋ ਜਾਂਦੇ ਆ। ਗੱਲ ਉੜਦੀ ਉੜਦੀ ਘਰੇ ਬੁੜੀਆਂ ਤੱਕ ਆ ਜਾਂਦੀ। ਉਹਦੀ ਇੱਕੋ ਇੱਕ ਧੀ ਹੁੰਦੀ ਨਾ, ਉਹਦੇ ਕੰਨਾਂ 'ਚ ਆਵਾਜ਼ ਪੈ ਜਾਂਦੀ ਕਿ ਪਿਓ ਦਾ ਜਨਾਜ਼ਾ ਡੱਕਿਆ ਗਿਆ ਤੇ ਹੁਣ ਕੀ ਕੀਤਾ ਜਾਵੇ। ਉਸ ਵਕਤ ਦੇ ਵਿੱਚ 2-4 ਤੋਲੇ ਸੋਨਾ ਸੀ ਜਿਹੜਾ ਉਹਨੇ ਆਪਦੇ ਕੰਨਾਂ 'ਚੋਂ ਲਾਇਆ। ਜਮਾ ਪੂੰਜੀ ਸੀ ਉਹ ਇਕੱਠੀ ਕੀਤੀ, ਰੁਪਈਆ ਲੱਖ ਬਣਾ ਕੇ ਨਾ ਉਹਨੇ 4-5 ਲੱਖ ਰੁਪਈਆ ਬਣਾ ਕੇ ਤੇ ਇੱਕ ਗਠਲੀ ਦੇ ਵਿੱਚ ਬੰਨ ਕੇ ਨਾ ਤੇ ਉਹਨੇ ਕਿਸੇ ਬੰਦੇ ਦੇ ਹੱਥ ਨਾਲ ਉੱਥੇ ਭੇਜਿਆ ਤੇ ਨਾਲ ਉਹਨੇ ਮਿੰਨਤ ਕੀਤੀ ਕਿ ਵੀਰਾ ਮੇਰੇ ਪਿਓ ਦਾ ਜਨਾਜ਼ਾ ਚੱਕ ਲੈਣ ਦੇ, ਦਫਨਾ ਲੈਣ ਦੇ। ਆ 5 ਲੱਖ ਰੁਪਈਆ ਰੱਖ ਲੈ, ਜਿਹੜਾ ਉਤਲਾ ਤੇਰਾ 5 ਲੱਖ ਨਾ, ਇਹ ਇਨਸ਼ਾਅੱਲਾ ਮੈਨੂੰ ਕੋਈ ਸਾਲ ਦੀ ਮੋਹਲਤ ਦੇ ਦੇ, ਮੈਂ ਵੀ ਤੈਨੂੰ ਅਲਾਈ ਮੋਹਰ ਦਾਂਗੀ। ਵਾਹ ਸੁਭਾਨ ਅੱਲਾ। ਉਸ ਬੰਦੇ ਦੇ ਕੋਲ ਜਦੋਂ ਪਹੁੰਚਿਆ ਉਹਨੇ ਕਿਹਾ ਗਠਲੀ ਆਪਣੇ ਕੋਲ ਰੱਖ, ਮੈਂ ਤਾਂ ਸਿਰਫ ਇਹ ਚੈੱਕ ਕਰਦਾ ਸੀ ਕਿ ਇਹਦਾ ਵਾਰਿਸ ਕੌਣ ਆ। ਮੈਂ ਤੇ 10 ਲੱਖ ਰੁਪਈਆ ਇਹਦਾ ਦੇਣਾ ਵਾ, ਮੈਂ ਤੇ ਕੋਈ 10 ਲੱਖ ਰੁਪਈਆ ਲੈਣਾ ਨੀਗਾ। ਤੇ ਮੈਂ ਐਵੇਂ ਨਹੀਂ ਕਹਿਣਾ, ਧੀ ਕਬਰ ਦੀਆਂ ਕੰਧਾਂ ਤੱਕ ਸਾਥ ਨਿਭਾਉਂਦੀ ਆ। ਉਹ 10 ਲੱਖ ਰੁਪਈਆ ਉਸ ਧੀ ਨੂੰ ਮਿਲਿਆ। ਉਹ ਕਹਿੰਦਾ ਮੈਂ ਤੇ ਵਾਰਿਸ ਚੈੱਕ ਕਰਦਾ ਸੀਗਾ।